ਬੇਸਿਕਲੀ ਇਹ ਹੈ ਕਿ ਜਦੋਂ ਮੈਂ ਉੱਥੇ ਮੈਂ ਅਮਰੀਕਾ ਰਹਿ ਰਹੀ ਸਾਂ ਨਾ ਤੇ ਜਿਹੜੀ ਇੰਡੀਅਨਸ ਦੇ ਨਾਲ ਪਹਿਲਾ ਫਿਜ਼ੀਕਲ ਕੰਟੈਕਟ ਹੈ ਉਹ ਮੇਰਾ ਉੱਥੇ ਨਿਊਯਾਰਕ ਵਿੱਚ ਹੀ ਹੋਇਆ। ਜਦੋਂ ਅਸੀਂ ਉੱਥੇ ਗਏ ਤੇ ਨਾਲ ਹੀ ਸਾਡੇ ਉੱਥੇ ਗਵਾਂਢੀ ਸਨ। ਮੇਰੇ ਲਈ ਥੋੜ੍ਹੀ ਹੈਰਾਨਗੀ ਦੀ ਗੱਲ ਹੈ ਵੀ ਉਹ ਸਾਡੇ ਵਰਗੇ ਕੱਪੜੇ, ਸਾਡੀ ਵਰਗੀ ਬੋਲੀ, ਸਾਡੇ ਵਰਗਾ ਘਰ-ਬਾਰ ਤੇ ਸਾਰਾ ਸਿਸਟਮ। ਫਿਰ ਇਹ ਕਿ ਉੱਥੇ ਹੀ ਉਹਨਾਂ ਦੀ ਕਿਸੇ ਦਾ ਵਿਆਹ, ਉਹਨਾਂ ਦੇ ਮਿਲਣ ਵਾਲਿਆਂ ਦਾ ਵਿਆਹ ਸੀ ਤੇ ਉੱਥੋਂ ਮੈਨੂੰ ਇੰਡੀਆ ਜਾਣ ਦਾ ਵੀ, ਇੰਡੀਅਨ ਪੰਜਾਬ ਪਰਟੀਕੁਲਰਲੀ ਪਹਿਲੇ ਮੈਂ ਜਾ ਚੁੱਕੀ ਸਾਂ ਲੇਕਿਨ ਇੰਡੀਅਨ ਪੰਜਾਬ ਜਾਣ ਦਾ ਮੌਕਾ ਮਿਲਿਆ ਤੇ ਉਹ ਬਿਲਕੁਲ ਸਾਰਾ ਕੁਝ ਇੱਕੋ ਜਿਹਾ। ਤੇ ਉਹ ਫਿਰ ਮੈਂ ਵਾਪਸ ਆਈ ਤੇ ਇਹ ਪਤਾ ਨਹੀਂ ਹੈਗਾ ਕਿ ਇਹਦੇ ਰਿਜ਼ਲਟ ਕੀ ਹੋਣਗੇ। ਵਾਪਸ ਆਉਂਦਿਆਂ ਮੇਰਾ ਏਜੰਡਾ ਸੀ ਕਿ ਪਾਕਿਸਤਾਨ ਤੇ ਇੰਡੀਆ ਦੇ ਤਾਲੁਕਾਤ ਨੂੰ ਬਿਹਤਰ ਕਰਨ ਵਾਸਤੇ ਕੁਝ ਕਰਨਾ ਚਾਹੀਦਾ ਤੇ ਉਹਦੇ ਤੇ ਬਸ ਉਹ ਜਿਹੜੀ ਹੈ ਫਿਰ ਉਹ ਜਿਹੜੀ ਐਕਟੀਵਿਟੀ ਹੈ ਉਹ ਫਿਰ ਕਿਉਂਕਿ ਆਪਣੀ ਰਿਆਸਤੀ ਅਦਾਰਿਆਂ ਦੇ ਆਈਡੀਓਲੋਜੀ ਦੇ ਖਿਲਾਫ ਤੇ ਉਹਦੀ ਵਜ੍ਹਾ ਤੋਂ ਫਿਰ ਜਿਹੜਾ ਹੈ ਕੁਝ ਅਰਸੇ ਬਾਅਦ ਕੁਲਦੀਪ ਨਈਅਰ ਸਾਹਿਬ ਜਿਹੜੇ ਨੇ ਭਗਤ ਸਿੰਘ ਦੇ ਭਾਂਜੇ ਨੂੰ ਲੈ ਕੇ ਇੱਥੇ ਆਏ ਲਾਹੌਰ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਦੀਪ ਤੂੰ ਐਡਾ ਖੱਪ ਪਾਨੀ ਰੌਲਾ ਪਾਨੀ ਹੈ, ਭਗਤ ਸਿੰਘ ਦੇ ਭਾਂਜਾ ਕਹਿ ਰਿਹਾ ਵੀ ਇੱਥੇ ਭਗਤ ਸਿੰਘ ਦਾ ਕਤਲ ਹੋਇਆ, ਫਾਂਸੀ ਉਹਨੂੰ ਲੱਗੀ ਤੇ ਉਹਦੀ ਕੋਈ ਫਾਂਸੀ ਵਾਲੀ ਜਗ੍ਹਾ ਹੀ ਲੱਭੋ। ਤੇ ਉਹ ਫਿਰ ਅਸੀਂ ਜੇਲ੍ਹ ਦੇ ਵਿੱਚੋਂ ਜਾ ਕੇ ਨਕਸ਼ਾ ਕੱਢਿਆ ਤੇ ਪਤਾ ਲੱਗਿਆ ਕਿ ਸ਼ਾਦਮਾਨ ਚੌਕ ਜਿਹੜਾ ਹੈ ਫਾਂਸੀ ਘਾਟ ਸੀ, ਪਿੱਛੇ ਤੱਕ ਜੇਲ੍ਹ ਸਾਰੀ ਸੀ। ਹਾਂ ਤੇ ਉਹ ਅਸੀਂ ਇੱਕ ਡਿਮਾਂਡ ਸ਼ੁਰੂ ਕਰ ਦਿੱਤੀ ਤੇ ਅੱਛਾ, ਡਿਮਾਂਡ ਕਿਹੜੇ ਸੰਨ ਦੇ ਵਿੱਚ ਸ਼ੁਰੂ ਹੋ ਗਈ ਸੀ ਜਿਹੜੀ ਤੁਸੀਂ ਕੀਤੀ ਸੀ? ਕਿਉਂਕਿ ਅਸੀਂ ਤੇ ਬਹੁਤ ਬਾਅਦ ਦੇ ਵਿੱਚ ਆ ਕੇ ਉਹਦਾ ਹਿੱਸਾ ਬਣਦੇ ਆ। ਅੰਦਾਜ਼ਨ ਇੱਕ ਰਫ ਜਿਹਾ ਆਈਡੀਆ। ਅੱਜ ਹੁਣ ਹੈ ਕਿ 2023 ਹੈ ਮੇਰਾ ਖਿਆਲ ਹੈ 20 ਸਾਲ ਪਹਿਲੇ ਦੀ ਗੱਲ, ਮਤਲਬ 2003-04 ਦੇ ਵਿੱਚ ਡਿਮਾਂਡ ਸ਼ੁਰੂ ਹੋ ਗਈ। ਠੀਕ ਹੈ, 3-4 ਦੀ ਡਿਮਾਂਡ ਸ਼ੁਰੂ ਹੋਈ। ਅਸੀਂ ਬਸ ਉੱਥੇ ਇਕੱਠੇ ਹੁੰਦੇ ਸੀ, ਥੋੜੇ ਜਿਹੇ ਲੋਕ ਹੁੰਦੇ ਸਨ, ਹੌਲੀ ਹੌਲੀ ਕਦੀ ਥੋੜੇ ਹੋ ਜਾਣੇ, ਕਦੀ ਜ਼ਿਆਦਾ ਹੋ ਜਾਣੇ, ਕਦੀ ਬਸ ਅਸੀਂ ਉੱਥੇ ਇਕੱਠੇ ਹੋਣਾ, ਨਾਰੇ ਲਾਣੇ। ਭਗਤ ਸਿੰਘ ਦੀ ਇੱਕ ਫੋਟੋ ਸਾਡੇ ਕੋਲ ਹੁੰਦੀ ਸੀ ਤੇ ਉਹ ਜਿਹੜਾ ਹੈ ਇੱਕ ਵਾਰੀ ਉਹ, ਲੇਕਿਨ ਇਹ ਕਿ ਸਾਡੀ ਅਗਲੇ ਦਿਨ ਫੋਟੋ ਅਖਬਾਰ ਵਿੱਚ ਲੱਗਦੀ ਸੀ ਕਿ ਵੀ ਲੋਕ ਇੱਥੇ ਇਕੱਠੇ ਹੋਏ। ਤੇ ਉਹ ਇੱਥੇ ਇੱਕ ਡੀਸੀ ਸਾਹਿਬ ਆਏ, ਨੂਰੁਲ ਅਮੀਨ, ਉਹ ਬਲੋਚ ਸਨ ਜੀ, ਤੇ ਉਹਨਾਂ ਨੇ ਕਿਤੇ ਤੇ ਉਹਨਾਂ ਦੀ ਜ਼ਾਹਿਰ ਕੰਪੈਰੀਟਿਵਲੀ ਪੰਜਾਬੀਆਂ ਦੀ ਨਿਸਬਤ ਬਲੋਚ ਸੈਕੂਲਰ ਹੈਗੇ ਤੇ ਉਹਨਾਂ ਨੇ ਫੋਟੋ ਵੇਖੀ ਤੇ ਉਹਨਾਂ ਨੇ ਪੁੱਛਿਆ ਹੋਣਾ ਤੇ ਉਹਨਾਂ ਨੇ ਕਿਹਾ ਜੀ ਇਹ ਹਰ ਸਾਲ ਆਉਂਦੇ ਨੇ ਤੇ ਉਹਨਾਂ ਨੇ ਕਿਹਾ ਤਾਂ ਬੜੀ ਅੱਛੀ ਗੱਲ ਹੈ, ਭਗਤ ਸਿੰਘ ਤਾਂ ਚੌਕ ਦਾ ਨਾਂ ਉਹ ਉਹਨਾਂ ਨੇ ਕਿਤੇ ਅਨਾਊਂਸ ਕਰ ਦਿੱਤਾ। ਹਾਂਜੀ, ਉਹਨਾਂ ਨੇ ਡੀਸੀ ਸਾਹਿਬ ਨੇ ਅਨਾਊਂਸ ਕੀਤਾ ਤੇ ਬਸ ਮੌਲਵੀ ਹਜ਼ਰਾਤ ਜਿਹੜੇ ਨੇ ਉਹਨਾਂ ਨੂੰ ਫੜਤੂਲ ਪੈ ਗਏ। ਉਹ ਉੱਥੇ ਇਕੱਠੇ ਹੋ ਗਏ, ਉਹਨਾਂ ਨੇ ਉੱਥੇ ਬਕਾਇਦਾ ਇੱਕ ਮੁਸਤਕਿਲ ਕੈਂਪ ਲਾ ਲਿਆ। ਉਹਨਾਂ ਨੇ ਕਿਹਾ ਜੀ ਕਿ ਹੁਣ ਇੱਥੇ ਆਉਣ। ਅਸੀਂ ਨਾ 2 ਵਾਰੀ ਇਕੱਠੇ ਹੁੰਦੇ ਸਾਂ। ਭਗਤ ਸਿੰਘ ਦੇ 23 ਮਾਰਚ ਨੂੰ ਵੀ, ਭਗਤ ਸਿੰਘ ਦੀ ਫਾਂਸੀ ਵਾਲੇ ਦਿਨ ਵੀ ਤੇ ਪੈਦਾਇਸ਼ 'ਤੇ ਵੀ। ਇੱਕ ਵਾਰੀ ਅਸੀਂ ਬੜਾ ਵੱਡਾ ਜਿਹੜਾ ਹੈ ਕਿ ਪਤਾ ਨਹੀਂ 30-40 ਪਾਉਂਡ ਦਾ ਕੇਕ ਵੀ ਉੱਥੇ ਕੱਟਿਆ ਤੇ ਉੱਥੇ ਵਾਹਵਾ ਰੌਣਕ ਲੱਗਦੀ ਸੀ। ਟੁਰਦੇ ਫਿਰਦੇ ਲੋਕ ਆ ਕੇ ਨਾਲ ਰਲ ਜਾਂਦੇ ਸਨ, ਖਲੋ ਜਾਂਦੇ ਸਨ ਵੀ ਕਿਉਂ ਖਲੋਤੇ ਨਹੀਂ। ਚੌਕ ਮਸ਼ਹੂਰ ਹੈ, ਉੱਥੋਂ ਇੰਨੀ ਟ੍ਰੈਫਿਕ ਲੰਘਦੀ ਤੇ ਉਹ ਬਸ ਫਿਰ ਉਹ ਜਿਹੜੇ ਨੇ ਮੌਲਵੀ ਜਦੋਂ ਹਰਕਤ 'ਚ ਆਏ ਤੇ ਫਿਰ ਜੀ ਉਹ ਮੌਲਵੀਆਂ ਨੇ ਕੁੱਟਿਆ ਮੈਨੂੰ। ਅਸੀਂ ਪੁਲਿਸ ਨੂੰ ਪਹਿਲੇ ਦੱਸਿਆ ਵੀ ਤੁਸੀਂ ਵੈਸੇ ਕੁੱਟ ਬਹੁਤ ਕਰਦੀ, ਮੈਨੂੰ ਪਤਾ ਹੈ, ਬਹੁਤ ਸਾਰੀਆਂ ਕੁੱਟਾਂ ਦਾ ਤੁਹਾਡੀਆਂ ਮੈਨੂੰ ਪਤਾ ਹੈ। ਹਾਂ ਤੇ ਪੁਲਿਸ ਨੂੰ ਅਸੀਂ ਇਤਲਾਹ ਦਿੱਤੀ ਕਿ ਸਾਨੂੰ ਕੱਲ੍ਹ ਸਾਡਾ ਪ੍ਰੋਟੈਸਟ ਹੈ, ਮੌਲਵੀਆਂ ਨੇ ਚੈਲੰਜ ਕੀਤਾ ਸਾਨੂੰ ਕੁੱਟਣਗੇ। ਮੈਂ SSP ਸਾਹਿਬ ਨੂੰ ਖੁਦ ਮਿਲ ਕੇ ਆਈ। ਉਹਨਾਂ ਨੇ ਕਿਹਾ ਤੁਸੀਂ ਫਿਕਰ ਨਾ ਕਰੋ, ਪੁਲਿਸ ਉੱਥੇ ਪਹੁੰਚ ਜਾਏਗੀ। ਉਹ ਪੁਲਿਸ ਨੇ ਪਹੁੰਚਣ ਦੀ ਥੋੜ੍ਹੀ ਦੇਰ ਕਰ ਦਿੱਤੀ ਤੇ ਉਨੀ ਦੇਰ ਨੂੰ ਅਗਲਿਆਂ ਨੇ ਮੌਲਵੀ ਕੁੱਟ ਗਏ। ਮਦੀਆ ਗੌਰ, ਉਹਨਾਂ ਨੂੰ ਖੁਦਾ ਜੰਨਤ ਨਸੀਬ ਕਰੇ, ਉਹ ਮੇਰੇ ਨਾਲ ਖਲੋਤੀ ਸੀ ਤੇ ਮੈਂ ਤੇ ਉਹ ਮੌਲਵੀ ਜਿਹੜੇ ਨੇ ਇੱਕ ਨੇ ਮੇਰੇ ਜੁੰਡੇ ਫੜੇ ਹੋਏ ਸਨ ਤੇ ਮੇਰੀਆਂ 2 ਧੀਆਂ ਜਿਹੜੀਆਂ ਨੇ ਉਹ ਨਾਲ ਮੌਜੂਦ ਸਨ। ਤੇ ਇਸ ਲਿਹਾਜ਼ ਨਾਲ ਮੈਂ ਖੁਸ਼ਕਿਸਮਤ ਹਾਂ ਕਿ ਜਿੰਨੀ ਵਾਰੀ ਮੈਨੂੰ ਕੁੱਟ ਪਈ ਹੈ, ਚਾਹੇ ਪੁਲਿਸ ਕੋਲੋਂ, ਮੌਲਵੀਆਂ ਕੋਲੋਂ ਗ੍ਰਿਫਤਾਰੀ ਹੋਈ ਹੈ, ਜੋ ਵੀ ਹੋਇਆ, ਤੇ ਮੇਰੀ ਔਲਾਦ ਵਿੱਚੋਂ ਕੋਈ ਨਾ ਕੋਈ ਨਾਲ ਉਹ ਗਵਾਹ ਹੁੰਦਾ। ਹਾਂ, ਇਹ ਮੌਕੇ ਦਾ। ਤੇ ਇਸ ਲਈ ਜਿਹੜਾ ਹੈ ਨਾ ਇਹ ਆਪਣੀ ਜਿਹੜੀ ਗੱਲ ਤੇ ਆਪਾਂ ਯਕੀਨ ਰੱਖਦੇ ਹਾਂ ਨਾ, ਉਹ ਗੱਲ ਅਗਰ
ਐਸੀ ਨਹੀਂ ਹੈ ਕਿ ਕਿਸੇ ਦਾ ਕਤਲ ਕਰਨਾ ਹੈ ਜਾਂ ਕਿਸੇ ਦੀ ਜਾਨ ਲੈਣੀ ਜਾਂ ਕਿਸੇ ਨੂੰ ਦੁੱਖ ਦੇਣਾ ਹੈ। ਤੇ ਅਗਰ ਆਪਣਾ ਉਸ ਗੱਲ ਤੇ ਪੱਕਾ ਯਕੀਨ ਹੈ ਔਰ ਉਹਦੇ ਉਸ ਮੰਜ਼ਿਲ ਤੇ ਪਹੁੰਚਣ ਵਾਸਤੇ ਜਿਹੜੇ ਰਸਤੇ ਦੀਆਂ ਰੁਕਾਵਟਾਂ ਨੇ ਉਹਦੇ 'ਚ ਕੁੱਟ ਪੈ ਜਾਏ, ਚੁੱਕੇ ਜਾਓ, ਜੇਲ੍ਹ ਚਲੇ ਜਾਓ, ਇਹ ਤੁਹਾਡੇ ਮੈਡਲਸ ਨੇ। ਇੱਕ ਕੁੱਟ ਤੁਸੀਂ ਸਲਮਾਨ ਤਸੀਰ ਸਾਹਿਬ ਵਾਸਤੇ ਹਾਂਜੀ ਦਿਖਾਈ, ਹਾਂਜੀ ਉਹਦਾ ਵੀ ਕੋਈ ਦੱਸਦੇ ਜੀ। ਹਾਂਜੀ, ਉਹ ਸਲਮਾਨ ਤਸੀਰ ਦਾ ਜਦੋਂ ਕਤਲ ਹੋਇਆ ਤੇ ਉਹ ਜ਼ਾਹਿਰ ਕਿ ਉਹ ਬਹੁਤ ਹੀ ਤਕਲੀਫ ਦੀ ਗੱਲ ਹੈ। ਤੇ ਉਹ ਅਸੀਂ ਮੈਂ ਆਪਣੇ ਦਫ਼ਤਰ ਵਿੱਚ ਮੀਟਿੰਗ ਬੁਲਾਈ ਤੇ ਦਫ਼ਤਰ ਛੋਟਾ ਜਿਹਾ ਹੈ ਤੇ ਉਹ ਲੋਕਾਂ ਨੇ ਕਿਹਾ ਕਿ ਜੀ ਵੱਡੀ ਮੀਟਿੰਗ ਬੁਲਾਈ ਹੈ। ਤੇ ਹਿਊਮਨ ਰਾਈਟਸ ਕਮਿਸ਼ਨ ਦੇ ਦਫ਼ਤਰ ਵਿੱਚ ਕੋਈ 150 ਬੰਦਾ ਇਕੱਠਾ ਹੋਇਆ। तो असी 2-4 चीज़ां तय कीतियां कि एक तो असी प्रोटेस्ट करांगे, एक असी जिहड़े मौलवियां ने कहा कि जिन्हें जनाजा पढ़ाया उनका भी निकाह या काफर है ये कि मौलवियां के खिलाफ भी कुछ करांगे तो एक FIR दर्ज करावांगे उन्होंने ते वो प्रोटेस्ट के हिसाब नाल जदों उत्थे इकट्ठे होए जिहड़ा 150 बंदा सी उहदे ते कोई भी नहीं सी उत्थे ते असी 4-5 लोग सी एक हफ्ता पूरा लिबर्टी दे उदों लिबर्टी का गोल चक्कर ते खड़े होने का रिवाज भी असी पाया कि प्रोटेस्ट हमेशा प्रैस क्लब के बाहर होंदे सन। लिबर्टी तुसीं स्टार्ट हाँ जी हाँ लिबर्टी असी कीता सी 2007 च वकीलां दी जदों हाँ ते बस वो फिर जिहड़ा है एक प्रोटेस्ट ते मैनू हुण साल मैनू तरीखां दे मसले ने है मैनू पता है सलमान तसीर 3 जनवरी नूं ਉਹਨਾਂ ਨੂੰ ਮਾਰਿਆ ਗਿਆ ਤੇ ਉਦੋਂ ਇਹ ਸਾਲ ਕਿਹੜਾ ਹੈ ਮੈਨੂੰ ਨਹੀਂ ਯਾਦ ਲੇਕਿਨ ਮੈਨੂੰ ਇਹ ਪਤਾ ਹੈ ਕਿ ਦਸੰਬਰ ਜਦੋਂ ਆਰਮੀ ਪਬਲਿਕ ਸਕੂਲ ਤੇ ਹਮਲਾ ਹੋਇਆ ਜੀ 16 ਦਸੰਬਰ ਨੂੰ ਜੀ ਜੀ ਤੇ ਉਸ ਤੋਂ 2014 ਦੀ ਗੱਲ 2014 ਦੀ ਉਸ ਤੋਂ ਬਾਅਦ ਇਹਨਾਂ ਨੇ ਨੈਸ਼ਨਲ ਐਕਸ਼ਨ ਪਲਾਨ ਬਣਾ ਲਿਆ ਕਿ ਜੀ ਅਸੀਂ ਟੈਰਰਿਸਟਾਂ ਦਾ ਇੰਜ ਕਰਾਂਗੇ ਤੇ ਇੰਜ ਕਰਾਂਗੇ ਤੇ ਜੋ ਵੀ ਸੀ। ਤੇ 3 ਜਨਵਰੀ ਨੂੰ ਜਦੋਂ ਮੈਂ ਪ੍ਰੋਟੈਸਟ ਵਾਸਤੇ ਉੱਥੇ ਗਈ ਤੇ ਮੇਰੇ ਲਈ ਹੈਰਾਨਗੀ ਦੀ ਗੱਲ ਸੀ ਕਿ ਆਪਣੇ ਜਿੰਨਾ ਮੀਡੀਆ ਹੈ ਉਹ ਸਾਡੇ ਤੋਂ ਪਹਿਲੇ ਉੱਥੇ ਖਲੋਤਾ ਸੀ। ਹੁਣ ਬੜੇ ਖੁਸ਼ ਵੀ ਸਾਨੂੰ ਤਾਂ ਅੱਜ ਤੱਕ ਕਦੀ ਇਸ ਪ੍ਰੋਟੈਸਟ ਦੀ ਕਵਰੇਜ ਨਹੀਂ ਮਿਲੀ। ਮੀਡੀਆ ਸਾਰਾ ਖਲੋਤਾ ਉਹ ਪਤਾ ਲੱਗਿਆ ਜੀ ਨੈਸ਼ਨਲ ਐਕਸ਼ਨ ਪਲਾਨ ਬਣ ਗਿਆ ਤੇ ਇਸ ਲਈ ਮੀਡੀਆ ਤੇ ਫਲਾਣਾ हुकूमत ने तो नैशनल एक्शन प्लान बना लिया लेकिन दूजे पासे जिहड़े मौलवी हजरात सन उन्होंने भी एक्शन प्लान होंदे उन्होंने रात नूं कोई अपना एक्शन प्लान बनाया कि इन्हां ते सवेरे इन्हां नूं फैंटो। बस वो असी खलोते सां ते उत्ते हमला हो गया। मैं हुण हमले च है कि जिहड़े साडे कुछ साथी सन जिहड़े थोड़े स्मार्ट सन इधर उधर हो गया। मेरी एक धी जिहड़ी वड्डी वकील है वो अपने हिसाब नाल वकीलां दा अपना एक तरीका कार है। वो जिहड़े हमला करन वाले सन उन्हां दे पिछे दौड़ी ते ओहदा पिछू स्काफ जिहड़ा है उन्हें फड़िया तो स्काफ इहदे हत्थ च आ गया ते वो जुत्ती छड्ड के दौड़ गया। काफ़ी दूर तक वो दौड़ी पिछे उहदे लेकिन वो फड़ नहीं सकी तो इधर उधर लोग खिलर गए। ਤੇ ਮੈਂ ਹੁਣ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਹਮਲਾ ਜਿਹੜੇ ਮੈਨੂੰ ਕੁੱਟ ਰਹੇ ਨੇ ਕਿ ਬਈ ਤੁਸੀਂ ਮੇਰੀ ਔਲਾਦ ਦੀ ਉਮਰ ਦੇ ਹੋ ਤੇ ਤੁਸੀਂ ਜਿਹੜਾ ਕੁਝ ਕਰ ਰਹੇ ਜੇ ਤੁਹਾਨੂੰ ਇਹ ਜ਼ੇਬ ਦਿੰਦਾ ਹੈ ਕਿ ਜੋ ਕੁਝ ਉਨੀ ਦੇਰ ਨੂੰ ਕਰ ਪੁਲਿਸ ਆ ਗਈ ਉਹ ਨੱਸ ਕੇ ਉਹ ਜਿਹੜਾ ਹੈ ਬਾਅਦ ਵਿੱਚ ਫੜੇ ਗਏ ਕਿਉਂਕਿ ਨੈਸ਼ਨਲ ਐਕਸ਼ਨ ਪਲਾਨ ਬਣਿਆ। ਨਾਲੇ ਹਰ TV ਚੈਨਲ ਤੇ ਜਿਹੜੀ ਕੁੱਟ ਪੈ ਰਹੀ ਸੀ ਉਹ ਲਾਈਵ ਚੱਲ ਰਹੀ ਸੀ ਤੇ ਉਹ ਜਿਹੜਾ ਹੈ एक अहम गल है भी है कि सलमान तसीर वास्ते जिन्ने प्रोटेस्ट इन्ने साल उन्होंने शहादत के वाक़े तो लैके हुण तो मैनू पुलिस आ जाती है इत्थे रोकन लई कदी भी उन्होंने कोई फैमिली मैंबर उस खानदान का कोई ना उन्होंने कोई पुत्र ना धी किसी का कोई लैना देना नहीं ना कोई सियासी जमात कदी आई। असी चंद लोग होंदे सी फिर जदों फैंटी लग गई तो लाइव हुण TV ते लोग वेख रहे ने तो शहर जिहड़े कुछ अपरचूनिस्ट ने वो फौरन इकट्ठे हो गए। हाँ जिवें हर मूवमेंट दे हुंदा हाँ वो फिर वो जिहड़ा नाल लिबर्टी दा थाना है तो भरिया गया थाना बहुत सारे लोग सन तो असी FIR दर्ज कराई। वो फिर FIR जिहड़ी है वो भी तब्दील हो गई क्योंकि साडे अंदर ही कुछ लोग होंदे ने जिहड़े उन्हां दे होंदे ने सानूं पता भी नहीं होंदा। जी जी बड़े स्टाइल दे नाल तुहाडा हिस्सा बन के हाँ